ਇਹ ਗੱਲ ਤੁਸੀਂ ਗਲਤ ਕਰ ਰਹੇ ਹੋ। ਕਿਹੜੀ ਗੱਲ? ਮੈਂ ਦੱਸ ਰਿਹਾ ਕਿਉਂ ਨਹੀਂ ਨਾਮ ਲਓਗੇ? ਨਹੀਂ ਨਾਮ ਨਹੀਂ ਮਿਲਦਾ ਨਾਮ ਲਓਗੇ ਛੋਟੇ ਭਾਈ, ਨਾਮ ਨਹੀਂ ਮਿਲਦਾ। ਜੇ ਨਵਜੋਤ ਸਿੰਘ ਸਿੱਧੂ ਬੇਈਮਾਨ ਕਾਂਗਰਸ ਦੇ ਅੰਦਰ ਜਿਹੜੇ ਬੇਈਮਾਨ ਲੋਕ ਹੈ ਉਹਨਾਂ ਦੀ ਗੱਲ ਕਰਦੇ ਨੇ ਜਨਤਕ ਤੌਰ ਤੇ, ਤਾਂ ਵਰਿੰਦਰ ਸਿੰਘ ਢਿੱਲੋਂ ਦਾ ਸਵਾਲ ਤਾਂ ਫਿਰ ਵਾਜਬ ਸੀ। ਜਿੰਨੇ ਉੱਥੇ ਬੈਠੇ ਸੀ ਸਣੇ ਮੇਰੇ ਆਪਦੇ ਅੰਦਰ ਝਾਤੀ ਮਾਰ ਕੇ ਵੇਖ ਲਓ, ਤੁਹਾਨੂੰ ਪਤਾ ਲੱਗ ਜਾਊਗਾ ਬੇਈਮਾਨ ਕੌਣ ਆ। ਨਾਂ ਲੈਣ ਦੀ ਤਾਂ ਲੋੜ ਹੀ ਨਹੀਂ। ਨਵਜੋਤ ਸਿੰਘ ਸਿੱਧੂ ਨੂੰ ਕਾਹਦੇ ਵਾਸਤੇ ਚੈਲੰਜ ਕਰਦਾ? ਤੂੰ ਬੋਲ ਕੇ ਕਹਿ ਲੈ ਵੀ ਕਾਂਗਰਸ ਪਾਰਟੀ 'ਚ ਕੋਈ ਬੇਈਮਾਨ ਨਹੀਂ। ਉਹ ਕਿਹੜਾ ਹੁਣ ਪ੍ਰਧਾਨ ਹੈ ਕਿ ਸਿੱਧੂ ਸਾਹਿਬ ਦੱਸੋ? ਸਿੱਧੂ ਸਾਹਿਬ ਕੋਲ ਦੱਸਣ, ਤੁਹਾਨੂੰ ਨਹੀਂ ਪਤਾ? ਜੇ ਦਲਿਤ ਮੁਜ਼ਾਹਰੇ ਕਰ ਰਹੇ ਆ ਤੇ ਹਾਈ ਕਮਾਂਡ ਸੁਨੀਲ ਜਾਖੜ ਦੇ ਬਗੈਰ ਕਾਂਗਰਸ ਫੇਲ ਹੋ ਜਾਊਗੀ। ਕਾਂਗਰਸ ਪਾਰਟੀ ਦਾ ਸਭ ਤੋਂ ਵੱਡੀ ਤਰਾਸਦੀ ਜਿਹੜੀ ਹੈ, ਸਮਝ ਹੀ ਨਹੀਂ ਰਹੇ ਮੈਨੂੰ। ਹੈਰਾਨਗੀ ਇਸ ਗੱਲ ਦੀ ਹੈ ਵੀ ਇਹਨਾਂ ਦਾ ਜਿਹੜਾ ਥਿੰਕ ਟੈਂਕ ਹੈ, ਚਾਹੇ ਉਹ ਹਾਈ ਕਮਾਂਡ 'ਚ ਹੋਵੇ ਚਾਹੇ ਉਹ ਲੋਕਲ ਹੋਵੇ, ਇਹ ਸਿਰਫ ਤੇ ਸਿਰਫ ਇੱਕ ਚੀਜ਼ 'ਚ ਹੈ, ਮੈਂ ਆਪਦੀ ਇਲੈਕਸ਼ਨ ਕਿਵੇਂ ਜਿੱਤਣੀ ਹੈ। ਤੁਸੀਂ ਸੈਂਟਰ ਦੇ ਖਿਲਾਫ ਮੁਜ਼ਾਹਰੇ ਕਰਦੇ ਹੋ ਕਿਉਂਕਿ ਸੈਂਟਰ ਦੇ ਵਿੱਚ ਬੈਠੀ ਜਿਹੜੀ ਸਾਡੀ ਹਾਈ ਕਮਾਂਡ ਆ ਉਹ ਚਾਹੁੰਦੀ ਹੈ 1000 ਬੰਦਾ 3 ਕਰੋੜ ਦੀ ਪਾਪੂਲੇਸ਼ਨ ਦੇ ਵਿੱਚ ਪ੍ਰਦਰਸ਼ਨ ਕਰਕੇ ਕੀ ਕਰ ਲੂਗਾ? ਇਹ ਹਾਈ ਕਮਾਂਡ ਦੀ ਇੰਟਰਫੀਅਰੈਂਸ ਹੋਵੇ ਬੰਦ। ਸਾਡੇ ਨੂੰ ਪ੍ਰਭਾਰੀ ਨਹੀਂ ਚਾਹੀਦੇ। ਸਾਡੇ ਕੋਲੇ ਰਾਜਸਥਾਨ ਤੋਂ ਫਲਾਨੀ ਥਾਂ ਤੋਂ ਹਿਮਾਚਲ ਤੋਂ ਪ੍ਰਭਾਰੀ ਭੇਜਣੇ ਕਰੋ ਬੰਦ। ਇਹ ਜਿਹੜੇ 18 ਜਿੱਤੇ ਆ ਉਹਨਾਂ ਨੇ ਭਾਵੇਂ ਜੋ ਮਰਜ਼ੀ ਕਹਿ ਲਓ ਆਪਦੇ ਹਲਕੇ 'ਚ ਲੋਕਾਂ ਦਾ ਕੁਸ਼ਤਾ ਕੀਤਾ ਹੋਊ। ਕਾਂਗਰਸ ਪਾਰਟੀ ਦੇ ਅੰਦਰ ਲਗਾਤਾਰ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਗੀ ਸੁਰਾਂ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਅੱਡ ਵੀ ਜਿਹੜਾ ਕਾਂਗਰਸ ਦੇ ਅੰਦਰ ਬਗਾਵਤੀ ਸੁਰਾਂ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ ਦਿਖਾਈ ਦਿੰਦੀਆਂ ਨੇ। ਤਾਂ ਗੱਲ ਕਰੀਏ ਬੀਤੇ ਕੱਲ ਦੇ ਦਰਮਿਆਨ ਜਿਹੜਾ ਇਹ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਾਂਗਰਸ ਪਾਰਟੀ ਦੇ ਵੱਲੋਂ। ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਦੋਂ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਪੀਚ ਕਰਦੇ ਨੇ ਤਾਂ ਉਸੇ ਵਕਤ ਵਰਿੰਦਰ ਸਿੰਘ ਢਿੱਲੋਂ ਜਿਹੜੇ ਯੂਥ ਕਾਂਗਰਸ ਦੇ ਪ੍ਰਧਾਨ ਨੇ ਤਾਂ ਉਹਨਾਂ ਦੀਆਂ ਬਾਗੀ ਸੁਰਾਂ ਉੱਠਦੀਆਂ ਨੇ। ਉਹ ਵਿਰੋਧ ਕਰਦੇ ਨੇ ਕੁਝ ਗੱਲਾਂ ਦੇ ਰਾਹੀਂ ਕਿ ਜਿਹੜੇ ਬੇਈਮਾਨ ਲੋਕਾਂ ਦੀ ਨਵਜੋਤ ਸਿੰਘ ਸਿੱਧੂ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਨਾਮ ਜਨਤਕ ਕੀਤੇ ਜਾਣੇ ਚਾਹੀਦੇ ਨੇ। ਪਰ ਸਾਡੇ ਨਾਲ ਕਾਂਗਰਸ ਪਾਰਟੀ ਦੇ ਇੱਕ ਨੁਮਾਇੰਦੇ ਕਹਿ ਸਕਦੇ ਹਾਂ ਡਾਕਟਰ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਉਹ ਸਪੀਚ ਕਰਦੇ ਨੇ ਤਾਂ ਉਹ ਜਾਗਰੂਕ ਕਰਦੇ ਨੇ ਉੱਥੇ ਜਿੰਨੇ ਵੀ ਕਾਂਗਰਸ ਦੇ ਨੁਮਾਇੰਦੇ ਬੈਠਦੇ ਨੇ, ਜਿੰਨੇ ਵੀ ਦਿੱਗਜ ਆਗੂ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਮਹਿੰਗਾਈ ਨੂੰ ਬਾਅਦ ਵਿੱਚ ਨਜਿੱਠਾਂਗੇ, ਸਭ ਤੋਂ ਪਹਿਲਾਂ ਜਿਹੜੀਆਂ ਕਾਂਗਰਸ ਦੇ ਅੰਦਰ ਆਪਸੀ ਬਾਗੀ ਸੁਰਾਂ ਨੇ, ਜਿਹੜੀ ਇੱਕ ਦੂਜੇ ਦੇ ਖਾਤਰ ਅੰਦਰੂਨੀ ਵਿਰੋਧਤਾ ਹੈ, ਉਹਨੂੰ ਕਿਤੇ ਨਾ ਕਿਤੇ ਸਾਨੂੰ ਦਬਾ ਕੇ ਕਾਂਗਰਸ ਪਾਰਟੀ ਨੂੰ ਦੁਬਾਰਾ ਪੈਰਾਂ ਸਿਰ ਤੇ ਲੈ ਕੇ ਆਉਣਾ ਚਾਹੀਦਾ ਹੈ। ਤਾਂ ਸਾਡੇ ਨਾਲ ਡਾਕਟਰ ਸਾਹਿਬ ਨੇ, ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਲ ਹੈ ਕਿ ਜਿਹੜੀ ਤੁਸੀਂ ਭਵਿੱਖਬਾਣੀ ਕਰਦੇ ਹੋ, ਜਿਹੜੀ ਗੱਲ ਦਾ ਡਰ ਸੀ ਉਹੀ ਗੱਲ ਹੋਈ, ਤਾਂ ਕੀ ਕਹਿਣਾ ਚਾਹੋਗੇ ਜੀ? ਨਹੀਂ, ਇਹ ਕੋਈ ਭਵਿੱਖਬਾਣੀ ਨਹੀਂ ਹੈ, ਇਹ ਰਾਈਟਿੰਗ ਔਨ ਦ ਵਾਲ ਹੈ। ਇਹ ਅਫਸੋਸ ਇਸ ਗੱਲ ਦਾ ਹੈਗਾ ਵੀ ਕਾਂਗਰਸ ਦਾ ਵਰਕਰ ਅੱਜ ਵੀ ਕਾਂਗਰਸ ਨਾਲ ਖੜਾ ਹੈ। ਮੈਂ ਚਾਹੇ ਮੈਨੂੰ ਕੋਈ ਅਹੁਦਾ ਮਿਲਿਆ ਹੋਵੇ, ਮੈਂ ਸਪੋਕਸਮੈਨ ਪਰਸਨ ਵੀ ਰਿਹਾ, ਮੈਂ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ, ਇਹ ਗੱਲਾਂ ਮੈਟਰ ਨਹੀਂ ਕਰਦੀਆਂ। ਜਿਵੇਂ ਵਾਰੀ ਨਵਜੋਤ ਸਿੰਘ ਸਿੱਧੂ ਵੀ ਕਹਿੰਦਾ ਮੈਨੂੰ ਅਹੁਦੇ ਮੈਟਰ ਨਹੀਂ ਕਰਦੇ, ਅਹੁਦੇ ਨਹੀਂ ਚਾਹੀਦੇ। ਕੀ ਚਾਹੀਦਾ ਕਿ ਪੰਜਾਬ ਦੇ ਵੱਲ ਨਿਸ਼ਠਾ ਜਿਹੜੀ ਹੈ ਉਹ ਨਿਸਵਾਰਥ ਹੋਵੇ ਤੇ ਸਾਰਾ ਕੁਝ ਛੱਡ ਕੇ ਪੰਜਾਬ ਨੂੰ ਮੁੜ ਖੜਾ ਕਰਨ ਵਾਸਤੇ ਕਾਂਗਰਸ ਪਾਰਟੀ ਕੰਮ ਕਰੇ। ਕਾਂਗਰਸ ਪਾਰਟੀ ਨਾਲ ਕਿਉਂ ਜੁੜੇ ਹੋਏ ਆ? ਕਿਉਂਕਿ ਸੈਕੂਲਰਿਜ਼ਮ ਜਿਹੜੀ ਹੈ ਉਹ ਇਸ ਮੁਲਕ ਦਾ, ਇਸ ਡੈਮੋਕ੍ਰੇਸੀ ਦਾ ਜਿਹੜਾ ਹੈ ਉਹ ਮੁੱਢ ਹੈ, ਉਹ ਧੁਰਾ ਹੈ। ਔਰ ਬਾਕੀ ਜਿੰਨੀਆਂ ਪਾਰਟੀਆਂ ਨੇ, ਰੀਜਨਲ ਪਾਰਟੀਜ਼ ਲੈ ਲਓ, ਰਿਲੀਜਨ ਬੇਸਡ ਪਾਰਟੀਆਂ ਨੇ, ਖਾਸ ਕਰਕੇ ਭਾਜਪਾ, ਇਹ ਤਾਂ ਜਦੋਂ ਦੀ ਆਈ ਹੈ ਹਿੰਦੂਤਵਾ, ਹੋਰ ਇਹਨਾਂ ਕੋਲੇ ਚੀਜ਼ ਨਹੀਂ ਹੈ ਕੋਈ। ਤੋਂ ਜਿਹੜੀ ਰੀਜਨਲ ਪਾਰਟੀ ਸਾਡੀ ਸੀਗੀ ਅਕਾਲੀ ਦਲ, ਉਹਨਾਂ ਨੇ ਇੱਕ ਟੱਬਰ ਦੇ ਹੱਥ ਸਾਰਾ ਕੁਝ ਫੜਾ ਕੇ ਉਹ ਬੇੜਾ ਗਰਕ ਕਰਕੇ ਸਾਰਾ ਅਕਾਲੀ ਦਲ ਹੀ ਖਤਮ ਕਰਤਾ, ਜੋ ਕਿ ਸ਼ਹੀਦਾਂ ਦੀ ਪਾਰਟੀ ਸੀ। ਸ਼ਹਾਦਤਾਂ ਹੋਈਆਂ ਨੇ ਉਸ ਪਾਰਟੀ 'ਚ, ਸ਼ਹਾਦਤਾਂ ਇੰਨੀਆਂ ਹੋਰ ਕਿਸੇ ਪਾਰਟੀ 'ਚ ਨਹੀਂ ਹੋਈਆਂ ਸੂਬੇ ਵਾਸਤੇ ਔਰ ਕੌਮ ਵਾਸਤੇ। ਹੁਣ ਰੌਲਾ ਕੀ ਹੈ? ਕੱਲ੍ਹ ਮੈਨੂੰ ਉੱਥੇ ਬੋਲਣਾ ਇਸ ਕਰਕੇ ਪਿਆ ਕਿ ਮੇਰੇ ਸਾਹਮਣੇ ਪ੍ਰਤਾਪ ਬਾਜਵਾ ਜੀ ਬੈਠੇ ਸੀ, ਬੜਾ ਸੀਨੀਅਰ ਲੀਡਰ ਨੇ, ਸੁਲਝਿਆ ਹੋਇਆ ਲੀਡਰ ਹੈ। ਇੱਕ ਪਾਸੇ ਰੰਧਾਵਾ ਸਾਹਿਬ ਬੈਠੇ ਨੇ, ਮੇਰੇ ਪਿੱਛੇ ਪ੍ਰਗਟ ਸਿੰਘ ਹੋਰੀ ਬੈਠੇ ਸੀਗੇ, ਮੇਰੇ ਪਿੱਛੇ ਵਰਿੰਦਰ ਪਾੜਾ ਜੀ ਬੈਠੇ ਸੀਗੇ। ਇਹ ਜਿੱਤ ਕੇ ਆਏ ਨੇ। ਅਕਸਰ ਵੇਖੋ 92 ਸੀਟਾਂ ਆਮ ਆਦਮੀ ਪਾਰਟੀ ਲੈ ਜਾਵੇ ਤੇ ਬਾਕੀ 18 ਸੀਟਾਂ ਦੇ ਉੱਤੇ ਜੇ ਕਾਂਗਰਸ ਜਿੱਤੀ ਹੈ, ਜਿਹੜੇ 18 ਜਿੱਤੇ ਆ ਉਹਨਾਂ ਨੇ ਭਾਵੇਂ ਜੋ ਮਰਜ਼ੀ ਕਹਿ ਲਓ ਆਪਦੇ ਹਲਕੇ 'ਚ ਲੋਕਾਂ ਦਾ ਕੁਸ਼ਤਾ ਕੀਤਾ ਹੋਊ, ਜਿਹੜਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਵਾਪਸ ਭੇਜਿਆ। ਸੋ ਉਹ ਜੇ ਉਹ ਜਿੱਤ ਸਕਦੇ ਤਾਂ ਬਾਕੀ ਕਿਉਂ ਹਾਰ ਗਏ? ਇਹ ਅੰਦਰੂਨੀ ਝਾਤੀ ਮਾਰਨੀ ਜ਼ਰੂਰੀ ਹੈ। ਇੱਕ ਦੂਜੇ 'ਤੇ ਉਂਗਲ ਕਰਨੀ, ਇਹ ਕਹਿ ਦੇਣਾ ਆਪਣੇ ਚੰਨੀ ਸਾਹਿਬ ਦਾ ਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਕਰਕੇ ਕਾਂਗਰਸ ਹੋ ਗਈ ਨਾ। ਦੇਖੋ ਕਮਜ਼ੋਰੀਆਂ ਜਿਹੜੀਆਂ ਨੇ, ਬੰਦਾ ਉਹ ਹੁੰਦਾ
ਜਰਨੈਲ ਜਿਹੜਾ ਵਰਸਟ ਵਾਸਤੇ ਤਿਆਰੀ ਕਰੇ ਤੇ ਕੁਛ ਨਾ ਕੁਛ ਹਾਸਲ ਕਰਕੇ ਨਿਕਲੇ। ਡਾਕਟਰ ਸਾਹਿਬ ਵਿਰੋਧੀ ਕਹਿੰਦੇ ਨੇ ਕਿ ਮੁੱਦਾ ਤੇ ਮਹਿੰਗਾਈ ਨੂੰ ਲੈ ਕੇ ਸੀ, ਕੇਂਦਰ ਸਰਕਾਰ ਦੇ ਵਿਰੁੱਧ ਜਿਹੜੀ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਕੇਂਦਰ ਸਰਕਾਰ ਦਾ ਲਗਾਤਾਰ ਪੰਜਾਬ ਦੇ ਲੋਕਾਂ ਵਾਸਤੇ ਜਾਂ ਭਾਰਤ ਦੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਵਾਸਤੇ ਦਬਾਅ ਬਣਦਾ ਨਜ਼ਰ ਆਉਂਦਾ ਸੀ। ਤਾਂ ਮੁੱਦਾ ਤਾਂ ਇਹ ਸੀ, ਪਰ ਮੁੱਦਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਥਿੜਕ ਗਿਆ, ਗੱਲਾਂ ਹੋਰ ਸੀ, ਗੱਲਾਂ ਹੋਰ ਲੈ ਕੇ ਚੱਲ ਪਏ? ਮੈਨੂੰ ਨਾ ਬਹੁਤ ਹੀ ਅਫਸੋਸ ਹੁੰਦਾ ਹੈ ਉਹਨਾਂ ਲੋਕਾਂ ਤੇ ਜਿਹੜਾ ਇੱਕ ਮੁੱਦਾ ਲੈ ਕੇ ਇੱਕ ਧਰਨਾ ਦਿੰਦੇ ਆ ਤੇ ਇਹ ਸਮਝਦੇ ਆ ਵੀ ਇਸ ਧਰਨੇ ਤੋਂ ਬਾਅਦ ਹੁਣ ਬੀਜੇਪੀ ਦੀਆਂ ਤੇ ਸਰਕਾਰ ਦੀਆਂ ਲੱਤਾਂ ਕੰਬਣ ਲੱਗ ਗਈਆਂ, ਕਿਉਂਕਿ ਅਸੀਂ 500-700 ਹਜ਼ਾਰ ਬੰਦਾ ਧਰਨੇ ਤੇ ਬਹਿ ਗਿਆ। ਹੁਣ ਮੋਦੀ ਜੀ ਡਰ ਗਏ, ਹੁਣ ਮੋਦੀ ਜੀ ਦੀਆਂ ਲੱਤਾਂ ਕੰਬਣ ਲੱਗ ਜਾਣਗੀਆਂ। ਹੁਣ ਫਟਾਫਟ ਜਿਹੜੇ ਆ ਸਿਲੰਡਰ ਵੀ ਘਟ ਜਾਣਗੇ, ਪੈਟਰੋਲ ਵੀ ਘਟ ਜਾਊਗਾ। ਕੋਈ ਥੋੜੀ ਬਹੁਤ ਮਤਲਬ ਕੋਈ ਕਨਸੈਪਟ ਤਾਂ ਹੋਵੇ। ਇਹ ਰੋਸ ਮਜ਼ਾਰੇ, ਇਹ ਟੋਕਨ ਮਜ਼ਾਰੇ ਨੇ ਵਿਖਾਉਣ ਵਾਸਤੇ ਹਾਈ ਕਮਾਂਡ ਨੂੰ ਕਿ ਤੁਸੀਂ ਹੁਕਮ ਕੀਤਾ ਸੀ, ਲਓ ਜੀ ਅਸੀਂ ਬਹਿ ਗਏ। ਸਿੱਟਾ ਕੀ ਹੈ? ਸਿੱਟਾ ਨਿਕਲਿਆ ਕੁਛ? ਕੋਈ ਸਿੱਟਾ ਨਹੀਂ ਨਿਕਲਿਆ। ਸਿਲੰਡਰ ਸਸਤੇ ਹੋ ਗਏ ਨਹੀਂ ਹੋਏ, ਪੈਟਰੋਲ ਘਟ ਗਿਆ ਨਹੀਂ ਹੋਇਆ। ਤੁਸੀਂ ਸੈਂਟਰ ਦੇ ਖਿਲਾਫ ਮੁਜ਼ਾਹਰੇ ਕਰਦੇ ਹੋ ਕਿਉਂਕਿ ਸੈਂਟਰ ਦੇ ਵਿੱਚ ਬੈਠੀ ਜਿਹੜੀ ਸਾਡੀ ਹਾਈ ਕਮਾਂਡ ਆ ਉਹ ਚਾਹੁੰਦੀ ਹੈ। ਤੁਸੀਂ ਸਟੇਟ ਦੇ ਵਿੱਚ ਜਦੋਂ ਅਸੀਂ ਪੈਟਰੋਲ ਦੇ ਵਿੱਚੋਂ ਐਕਸਾਈਜ਼ ਕੱਟ ਕੇ 10 ਰੁਪਏ ਪੈਟਰੋਲ ਸਸਤਾ ਕੀਤਾ, 5 ਰੁਪਏ ਅਸੀਂ ਡੀਜ਼ਲ ਸਸਤਾ ਕੀਤਾ, ਉਹ ਅੱਜ ਫੇਰ ਵਾਪਸ ਉੱਥੇ ਦੀ ਉੱਥੇ ਹੀ ਹੈ। ਅੱਜ ਭਗਵੰਤ ਮਾਨ ਸਾਨੂੰ ਆਪਦੇ ਸੂਬੇ ਨਾਲ ਤਾਲੁਕ ਹੈ, ਠੀਕ ਹੈ, ਸਾਨੂੰ ਪੰਜਾਬ ਦੇ ਨਾਲ ਤਾਲੁਕ ਹੈ। ਸਾਡਾ ਮੁੱਖ ਮੰਤਰੀ ਜਿਹੜਾ ਹੈ ਉਹ ਕਿਉਂ ਨਹੀਂ ਇਸ ਗੱਲ ਤੇ ਬੋਲਦਾ? ਉਹਦੇ ਖਿਲਾਫ ਮੁਜ਼ਾਹਰਾ ਕਿਉਂ ਨਹੀਂ? ਭਾਜਪਾ ਨੇ ਤਾਂ ਕਰਤਾ, ਰੋਜ਼ ਕਰਦੇ ਆ, ਅੱਗੇ ਵੀ ਕਰਦੇ ਰਹੇ ਆ। ਇਲੈਕਸ਼ਨ ਤੋਂ ਪਹਿਲਾਂ ਘਟਾ ਦਿੰਦੇ ਆ, ਫਿਰ ਵਧਾ ਦਿੰਦੇ ਆ। ਰੋਜ਼ ਮੁਜ਼ਾਹਰੇ ਹਜ਼ਾਰਾਂ 'ਚ ਹੋਏ ਆ, ਕੀ ਫਰਕ ਪਿਆ ਉਹਨਾਂ ਨੂੰ? ਕੋਈ ਫਰਕ ਪੈਂਦਾ? 340 MP ਲਈ ਬੈਠੇ ਆ ਉਹ। ਤੁਹਾਡੇ ਐਵੇਂ ਇੱਥੇ ਟੱਟਰ ਕਰਨ ਨਾਲ ਕੁਛ ਹੋ ਜਾਊਗਾ? ਕੁਛ ਨਹੀਂ ਹੋਣ ਲੱਗਾਗਾ। ਇਹ ਮੁੱਦੇ ਉੱਤੋਂ ਦੇਣਾ ਕਿ ਪ੍ਰਦਰਸ਼ਨ ਕਰੋ ਜੀ। 1000 ਬੰਦਾ 3 ਕਰੋੜ ਦੀ ਪਾਪੂਲੇਸ਼ਨ ਦੇ ਵਿੱਚ ਪ੍ਰਦਰਸ਼ਨ ਕਰਕੇ ਕੀ ਕਰ ਲੂਗਾ? DCਆਂ ਨੂੰ ਜਾ ਕੇ ਮਤੇ ਫੜਾ ਦੇ, ਕੀ ਹੋ ਗਿਆ ਉਹਦੇ ਨਾਲ? ਮੋਦੀ ਕੰਬ ਗਿਆ ਕਿ ਸੈਂਟਰਲ ਗਵਰਨਮੈਂਟ ਹਿੱਲ ਗਈ ਹੈ? ਕੁਛ ਨਹੀਂ ਹੋਇਆ। ਗੱਲ ਕੀ ਹੈ, ਜਦੋਂ ਤੁਸੀਂ ਇਹੋ ਜਿਹੀ ਆਵਾਜ਼ ਦਿੰਦੇ ਆ ਉਹ ਲੋਕਾਂ ਦੇ ਸਾਹਮਣੇ ਤੁਹਾਡੇ ਅੰਦਰੂਨੀ ਕਲੇਸ਼ ਲੈ ਕੇ ਆਉਂਦੀ ਹੈ, ਕਿਉਂਕਿ ਉੱਥੇ ਕੋਈ ਨਾ ਕੋਈ ਮੇਰੇ ਵਰਗਾ ਜਾਗਰੂਕ ਕਰਦਾ ਜਾਂ ਹਲੂਣਾ ਦਿੰਦਾ। ਉਹ ਭਾਈ ਜੇ ਇੱਕ 400 ਗਜ ਦੇ ਪਲਾਟ ਦੇ ਵਿੱਚ 14 ਜਾਣੇ ਖੜੇ ਆ ਔਰ ਦੂਰ ਦੂਰ ਖੜੇ ਆ, ਕਿਸੇ ਨੂੰ ਇਹ ਪਤਾ ਨਹੀਂ ਹੁੰਦਾ ਵੀ ਇਹ ਇਕੱਠੇ ਆ ਕਿ ਅੱਡੋ ਅੱਡ ਹੈ। ਅਤੇ ਜੇ 14 ਇਕੱਠੇ ਖੜੇ ਉਹ ਕਹਿਣਗੇ ਇਹ 14 ਭਾਈ ਇਕੱਠੇ ਆ। ਉਹ 14 ਜਦੋਂ ਬੋਲਣਗੇ ਨਾ ਤਾਂ ਇੱਕ ਆਵਾਜ਼ 'ਚ ਬੋਲਣਗੇ। ਕਾਂਗਰਸ ਪਾਰਟੀ ਦਾ ਸਭ ਤੋਂ ਵੱਡੀ ਤਰਾਸਦੀ ਜਿਹੜੀ ਹੈ, ਸਮਝ ਹੀ ਨਹੀਂ ਰਹੇ। ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਵੀ ਇਹਨਾਂ ਦਾ ਜਿਹੜਾ ਥਿੰਕ ਟੈਂਕ ਹੈ, ਚਾਹੇ ਉਹ ਹਾਈ ਕਮਾਂਡ 'ਚ ਹੋਵੇ ਚਾਹੇ ਉਹ ਲੋਕਲ ਹੋਵੇ, ਇਹ ਸਿਰਫ ਤੇ ਸਿਰਫ ਇੱਕ ਚੀਜ਼ 'ਚ ਹੈ, ਮੈਂ ਆਪਦੀ ਇਲੈਕਸ਼ਨ ਕਿਵੇਂ ਜਿੱਤਣੀ ਹੈ, ਮੈਂ MLA ਕਿਵੇਂ ਬਣਨਾ ਹੈ। ਡਾਕਟਰ ਸਾਹਿਬ ਜੇ ਆਪਾਂ ਕੱਲ੍ਹ ਵਾਲੀ ਘਟਨਾ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹ ਹੋਣਾ ਚਾਹੀਦਾ ਸੀ ਕਿ ਉੱਥੇ ਇਹਨਾਂ ਮੁੱਦਿਆਂ ਦੀ ਗੱਲ ਨਹੀਂ ਸੀ ਕੀਤੀ ਜਾਣੀ ਚਾਹੀਦੀ। ਜੇ ਗੱਲ ਹੋਈ, ਜੇ ਨਵਜੋਤ ਸਿੰਘ ਸਿੱਧੂ ਬੇਈਮਾਨ, ਕਾਂਗਰਸ ਦੇ ਅੰਦਰ ਜਿਹੜੇ ਬੇਈਮਾਨ ਲੋਕ ਹੈ ਉਹਨਾਂ ਦੀ ਗੱਲ ਕਰਦੇ ਨੇ ਜਨਤਕ ਤੌਰ ਤੇ, ਤਾਂ ਬਰਿੰਦਰ ਸਿੰਘ ਢਿੱਲੋਂ ਦਾ ਸਵਾਲ ਤਾਂ ਫਿਰ ਵਾਜਬ ਸੀ। ਨਹੀਂ, ਮੈਨੂੰ ਇਹ ਦੱਸੋ ਬੇਟਾ, ਨਵਜੋਤ ਸਿੰਘ ਸਿੱਧੂ ਨੇ ਕੀ ਗਲਤ ਕਹਿਤਾ? ਤੁਸੀਂ ਪੱਤਰਕਾਰ ਹੈ, ਤੁਸੀਂ ਰੋਜ਼ ਇਹੀ ਚੀਜ਼ਾਂ ਉਠਾਉਂਦੇ ਹੋ, ਉਛਾਲਦੇ ਹੋ, ਠੀਕ ਹੈ। ਕੀ ਤੁਹਾਨੂੰ ਲੱਗਦਾ ਬਈ ਰੇਤਾ ਬਜਰੀ ਦੇ ਵਿੱਚ ਕਰਪਸ਼ਨ ਨਹੀਂ ਹੋਈ ਸਰਕਾਰ 'ਚ, ਕਾਂਗਰਸ ਸਰਕਾਰ 'ਚ? ਕੈਪਟਨ ਦੇ ਮਗਰ ਕਿਉਂ ਪੈ ਗਏ ਫਿਰ? ਜਿਹੜਾ ਭਲਾਮਾਨ ਸੀ ਤਾਂ ਉਹਨੂੰ ਕਢਾਉਣ ਦੀ ਕੀ ਲੋੜ ਪੈ ਗਈ ਜਦੋਂ ਕੋਈ ਹੈ ਹੀ ਨਹੀਂ ਸੀ ਬੇਈਮਾਨੀ, ਕਰਪਸ਼ਨ ਹੈ ਹੀ ਨਹੀਂ ਸੀ। ਵਰਿੰਦਰ ਢਿੱਲੋਂ ਨੂੰ ਕਰਪਸ਼ਨ ਨਜ਼ਰ ਹੀ ਨਹੀਂ ਸੀ ਆਉਂਦੀ। ਤਾਂ ਮੈਂ ਤਾਂ ਉੱਥੇ ਪਹਿਲਾਂ ਤੁਸੀਂ ਜੇ ਮੇਰੀ ਇੰਟਰਵਿਊ ਉੱਥੇ ਜਾਂ ਜੋ ਮੈਂ ਬੋਲਿਆ ਸੁਣੋਗੇ, ਉਹਦੇ 'ਚ ਮੈਂ ਕਿਹਾ ਜੇ ਤੂੰ ਅਕਲ ਲਤੀਫ ਤਾਂ ਕਾਲੇ ਲਿਖਣਾ ਲਿਖ, ਆਪਣੇ ਜਿਹੜੇ ਗਰੇਬਾਨ ਮੇ ਸਿਰ ਨੀਵਾਂ ਕਰ ਦੇਖ। ਵਰਿੰਦਰ ਢਿੱਲੋਂ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕਰਨ ਦੀ ਬਜਾਏ ਆਪਦੇ ਅੰਦਰ ਝਾਤੀ ਮਾਰ ਕੇ ਵੇਖ ਲਵੇ। ਜਿੰਨੇ ਉੱਥੇ ਬੈਠੇ ਸੀ ਸਣੇ ਮੇਰੇ, ਆਪਦੇ ਅੰਦਰ ਝਾਤੀ ਮਾਰ ਕੇ ਵੇਖ ਲਓ, ਤੁਹਾਨੂੰ ਪਤਾ ਲੱਗ ਜਾਊਗਾ ਬੇਈਮਾਨ ਕੌਣ ਆ। ਨਾਂ ਲੈਣ ਦੀ ਤਾਂ ਲੋੜ ਹੀ ਨਹੀਂ। ਜੇ ਤੁਸੀਂ ਨਹੀਂ ਹੈ ਤਾਂ ਬੈਠੋ ਆਰਾਮ ਨਾਲ ਵੀ ਮੈਂ ਤਾਂ ਠੀਕ ਹੈ। ਚੈਲੰਜ ਕਰਨਾ ਨਵਜੋਤ ਸਿੰਘ ਸਿੱਧੂ ਨੂੰ ਕਾਹਦੇ ਵਾਸਤੇ ਚੈਲੰਜ ਕਰਦਾ? ਤੂੰ ਬੋਲ ਕੇ ਕਹਿ ਲੈ ਵੀ ਕਾਂਗਰਸ ਪਾਰਟੀ 'ਚ ਕੋਈ ਬੇਈਮਾਨ ਨਹੀਂ। ਉਹ ਕਿਹੜਾ ਹੁਣ ਪ੍ਰਧਾਨ ਹੈ? ਉਹ ਤਾਂ ਹੁਣ ਨੋਰਮਲ ਵਰਕਰ ਹੈ। ਜੇ ਉਹ ਬੋਲਿਆ, ਉਹਨੇ ਆਪਦੇ ਮਨ ਦੀ ਗੱਲ ਜ਼ਾਹਰ ਕੀਤੀ ਹੈ ਤੇ ਤੂੰ ਆਪਦੀ ਮਨ ਦੀ ਜ਼ਾਹਰ ਕਰ ਲੈ ਭਾਈ। ਤੂੰ ਉਹਦੇ ਨਾਲ ਲੜਨ ਦਾ ਤਾਂ ਕੋਈ ਮਤਲਬ ਨਹੀਂ ਤੇਰਾ ਕਿ ਸਿੱਧੂ ਸਾਹਿਬ ਦੱਸੋ। ਸਿੱਧੂ ਸਾਹਿਬ ਕਿਉਂ ਦੱਸਣ? ਤੁਹਾਨੂੰ ਨਹੀਂ ਪਤਾ? ਤੁਸੀਂ ਆਪਦੇ ਵਿਊ ਪੁਆਇੰਟ ਦੇ ਦਿਓ ਵੀ ਇਹ ਸਿੱਧੂ ਸਾਹਿਬ ਜੋ ਕਹਿ ਰਹੇ ਆ ਜੀ ਅਸੀਂ ਸਹਿਮਤ ਨਹੀਂ। ਸਾਡੀ ਪਾਰਟੀ ਪਾਕ ਸਾਫ ਹੈ, ਕਿਸੇ ਨੇ ਕੋਈ ਬੇਈਮਾਨੀ ਨਹੀਂ ਕੀਤੀ, ਕਿਸੇ ਨੇ ਕੋਈ ਕਰਪਸ਼ਨ ਨਹੀਂ ਕੀਤੀ। ਇਸੇ ਕਰਕੇ ਅਸੀਂ 18 ਤੇ ਆ ਗਏ, 82 ਤੋਂ। ਕਹਿਣ ਲੱਗੇ ਸੋਚਣਾ ਤਾਂ ਚਾਹੀਦਾ ਵੀ 82 ਤੋਂ 18 ਤੇ ਕਿਉਂ ਆ ਗਏ? ਜੇ ਤੁਸੀਂ ਏਡੇ ਭਲੇ ਮਾਨ ਸੀ, ਜੇ ਲੋਕਾਂ ਦੇ ਇੰਨੇ ਕੰਮ ਕੀਤੇ ਸੀਗੇ, ਫਿਰ 92 ਤੇ ਆਮ ਆਦਮੀ ਪਾਰਟੀ ਕਿਉਂ ਪਹੁੰਚਾਤੀ? ਇਹ ਸਵਾਲ ਵਰਿੰਦਰ ਢਿੱਲੋਂ ਨੂੰ ਆਪਦੇ ਆਪ ਨੂੰ ਕਰਨਾ ਚਾਹੀਦਾ ਸੀ ਨਾ। ਯੰਗਸਟਰ ਹੈ, ਗਰਮਜੋਸ਼ ਹੈ, ਖੂਨ ਗਰਮ ਹੈ, ਠੀਕ ਹੈ। ਅਤੇ ਮੈਂ ਉਹਦੇ 'ਚ ਕੋਈ ਨੁਕਸ ਨਹੀਂ ਕੱਢਦਾ, ਪਰ ਮੈਂ ਤੁਹਾਨੂੰ ਇਹ ਸਮਝਾਉਣਾ ਹੈ ਵੀ ਬੇਟਾ ਕਿਸੇ ਨਾਲ
ਕਨਫਰੰਟੇਸ਼ਨ ਕਰਨ ਦੀ ਬਜਾਏ ਤੁਸੀਂ ਵਿਊ ਪੁਆਇੰਟ ਰੱਖੋ, ਲੋਕਾਂ ਨੂੰ ਸਮਝਣ ਦਿਓ ਵੀ ਲੋਕ ਕੀ ਸਮਝਦੇ ਉਹਦੇ ਚੋਂ ਕੀ ਕੱਢਦੇ ਆ। ਡਾਕਟਰ ਸਾਹਿਬ ਇਹ ਹੁੰਦਾ ਕਿ ਕਹਿੰਦੇ ਕਿ ਕਲੇ ਕਲੰਦਰ ਵਸੇ ਘੜਿਓ ਪਾਣੀ ਨਸੇ, ਜਿੱਥੇ ਕਲੇ ਆ ਜਾਂਦੀ ਹੈ, ਜਿੱਥੇ ਕਲੇਸ਼ ਸ਼ੁਰੂ ਹੋ ਜਾਂਦੇ ਉੱਥੇ ਵਸ ਦੇ ਘਰ ਉਜੜ ਜਾਂਦੇ ਆ। ਤਾਂ ਕਾਂਗਰਸ ਨੂੰ ਅੱਗੇ ਵਾਸਤੇ ਰਣਨੀਤੀ ਕੀ ਉਲੀਕਣੀ ਚਾਹੀਦੀ ਹੈ ਤਾਂ ਜੋ ਪਾਰਟੀ ਪਹਿਲਾਂ ਵਾਂਗ ਜਿਹੜਾ ਸੱਤਾ ਦੇ ਵਿੱਚ ਆ ਸਕੇ। ਆਉਣ ਵਾਲੀਆਂ ਜਿਹੜੀਆਂ ਚੋਣਾਂ ਵੀ ਆਉਣਗੀਆਂ ਬਹੁਤ ਵੱਡੀਆਂ ਆਉਣ ਵਾਲੀਆਂ, ਕਹਿ ਸਕਦੇ ਹਾਂ ਇੱਕ ਤਰ੍ਹਾਂ ਦੇ ਨਾਲ ਮੁਹਿੰਮਾਂ ਹੈ ਪੰਜਾਬ ਦੇ ਸਾਹਮਣੇ, ਤਾਂ ਉਹਨਾਂ ਦੇ ਨਾਲ ਜੂਝਣ ਵਾਸਤੇ ਕਾਂਗਰਸ ਪਾਰਟੀ ਦੇ ਕੋਲੇ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ? ਪਹਿਲਾਂ ਤਾਂ ਜੀ ਹਾਈ ਕਮਾਂਡ ਦੀ ਇੰਟਰਫੀਅਰੈਂਸ ਹੋਵੇ ਬੰਦ। ਸਾਡੇ ਨੂੰ ਪ੍ਰਭਾਰੀ ਨਹੀਂ ਚਾਹੀਦੇ। ਸਾਡੇ ਕੋਲੇ ਰਾਜਸਥਾਨ ਤੋਂ ਫਲਾਨੀ ਥਾਂ ਤੋਂ ਹਿਮਾਚਲ ਤੋਂ ਪ੍ਰਭਾਰੀ ਭੇਜਣੇ ਕਰੋ ਬੰਦ। ਨੰਬਰ 2 ਜਿਹੜਾ ਸਾਡਾ ਪ੍ਰਧਾਨ ਬਣਦਾ ਤੇ ਸਾਡੀ ਤੁਸੀਂ ਕਮੇਟੀ ਬਣਾ ਦਿਓ ਸੀਨੀਅਰ ਲੀਡਰਸ ਦੀ, ਦੇ ਵਿੱਚ ਵਰਕਰ ਪਾ ਦਿਓ, ਸਾਨੂੰ ਫੈਸਲੇ ਲੈਣ ਦਿਓ, ਠੀਕ ਹੈ ਜੀ। ਨੰਬਰ 1। ਨੰਬਰ 2 ਸਭ ਤੋਂ ਜ਼ਰੂਰੀ ਇਹ ਹੈ ਵੀ ਡਿਸਪਲਿਨ ਪਾਰਟੀ ਦੇ ਵਿੱਚ। ਜਦੋਂ ਕੋਈ ਬੋਲਦਾ ਹੈ ਪਾਰਟੀ ਦੇ ਨਿਯੁਕਤ ਕੀਤੇ ਹੋਏ ਨੁਮਾਇੰਦੇ ਦੇ ਖਿਲਾਫ, ਠੀਕ ਹੈ ਜੀ, ਕੋਈ ਕੁਛ ਬੋਲੀ ਜਾਂਦਾ, ਸੁਨੀਲ ਜਾਖੜ ਕੁਛ ਬੋਲੀ ਜਾਂਦਾ, ਚੰਨੀ ਕਹਿੰਦਾ ਵੀ ਦਲਿਤਾਂ ਦੇ ਉਲਟ ਮਗਰ ਪੈ ਗਿਆ, ਕੋਈ ਦਲਿਤ ਜਿਹੜੇ ਉਹ ਮੁਜ਼ਾਹਰੇ ਕਰ ਰਹੇ ਆ ਉਹਦੇ ਖਿਲਾਫ। ਤੇ ਜੇ ਦਲਿਤ ਮੁਜ਼ਾਹਰੇ ਕਰ ਰਹੇ ਆ ਤੇ ਹਾਈ ਕਮਾਂਡ ਸੁਨੀਲ ਜਾਖੜ ਦੇ ਬਗੈਰ ਕਾਂਗਰਸ ਫੇਲ ਹੋ ਜਾਊਗੀ, ਬੰਦ ਹੋ ਜਾਊਗੀ। ਤੇ ਜਾਂ ਕਿਸੇ ਦੇ ਵੀ ਕਹਿ ਲਓ, ਜੇ ਨਵਜੋਤ ਸਿੰਘ ਸਿੱਧੂ ਨੇ ਇਨਡਿਸਪਲਿਨ ਕੀਤਾ ਤਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਐਕਸ਼ਨ ਲਓ, ਜੇ ਮੈਂ ਕੀਤਾ ਮੇਰੇ ਖਿਲਾਫ ਲਓ। ਜੇ ਮਨੀਸ਼ ਤਿਵਾੜੀ ਬੋਲ ਰਿਹਾ ਹਰ ਦੂਜੇ ਦਿਨ, G23 ਤੁਹਾਡੇ ਖਿਲਾਫ ਬੋਲਦੀ ਹੈ ਹਰ ਦੂਜੇ ਦਿਨ, ਉਹ ਜਦੋਂ ਤੁਸੀਂ ਮੀਟਿੰਗ ਕਰਦੇ ਆ ਗੁਲਾਮ ਨਬੀ ਆਜ਼ਾਦ ਆ ਕੇ ਬਹਿ ਜਾਂਦਾ, ਕਹਿੰਦਾ ਨਹੀਂ ਸੋਨੀਆ ਜੀ ਠੀਕ ਨੇ, ਤੇ ਬਾਹਰ ਜਾ ਕੇ ਕਹਿੰਦੇ ਨਹੀਂ ਸੋਨੀਆ ਜੀ ਨੂੰ ਬਦਲੋ, ਨਵਾਂ ਪ੍ਰੈਜ਼ੀਡੈਂਟ ਲਿਆਓ। ਤੇ ਡਿਸਪਲਿਨ ਕਿੱਥੇ ਹੈ? ਕੌਣ ਐਕਸ਼ਨ ਲਊਗਾ? ਐਕਸ਼ਨ ਲਓ। ਇਹ ਕੈਂਸਰ ਜਿਹੜੇ ਆ ਇਹ ਕੱਟਣੇ ਪੈਣਗੇ। ਇਹ ਗਲਤਫਹਿਮੀ ਹੈ ਹਾਈ ਕਮਾਂਡ ਨੂੰ ਵੀ ਤੇ ਲੋਕਲ ਉਹਨਾਂ ਲੀਡਰਾਂ ਨੂੰ ਜਿਹੜੇ ਸਮਝਦੇ ਆ ਵੀ ਟਿਕਟ ਤਾਂ ਮੇਰੀ ਹੈ, ਮੇਰੇ ਤੋਂ ਬਗੈਰ ਕਿਹਨੂੰ ਮਿਲ ਸਕਦੀ ਹੈ, ਮੇਰਾ ਕਬਜ਼ਾ ਹੈ, ਮੈਂ ਹੀ ਹਾਂ ਬਸ ਇੱਥੇ ਲੀਡਰ, ਹੋਰ ਤਾਂ ਕੋਈ ਪੈਦਾ ਹੀ ਨਹੀਂ ਹੋ ਸਕਦਾ। ਨਾ ਪੈਦਾ ਹੋਣ ਦਿੱਤਾ ਮੈਂ, ਤੇ ਨਵਾਂ ਕਿੱਥੋਂ ਆ ਗਿਆ? ਆ ਤੁਹਾਡੇ ਸਾਹਮਣੇ 92 ਆਏ ਆ ਨਵੇਂ, ਜਮਾਂ ਹੀ ਨਵੇਂ। ਤੇ ਕੀ ਕਰ ਲਿਆ ਅਗਲਿਆਂ ਨੇ? ਮੁੱਦੇ ਮਾਰੇ ਔਰ ਵੱਡੀਆਂ ਡਿਫਰੈਂਸਿਸ ਤੇ ਮਾਰੇ। ਇਹ ਗਲਤਫਹਿਮੀ ਦੂਰ ਹੋਈ? ਅਜੇ ਵੀ ਨਹੀਂ ਹੋਈ। ਮੈਂ ਕੱਲ ਵੇਖਿਆ, ਇਹ ਵੀ ਨਹੀਂ, ਅਜੇ ਵੀ ਨਹੀਂ ਦੂਰ ਹੋਈ, ਅਜੇ ਵੀ ਹੋਈ ਹੈ ਵੀ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਤਾਂ ਫੇਰ ਬਣਾਂਗੇ। ਤੁਸੀਂ ਕਰਨ ਕੀ ਆਏ ਆ ਸਿਆਸਤ ਦੇ ਵਿੱਚ? ਆਪਦੀ ਵਾਹਵਾਹੀ ਲੁੱਟਣ ਆਏ ਆ ਕਿ ਸਟੇਟ ਦਾ ਫਿਕਰ ਹੈ, ਕਿ ਲੋਕਾਂ ਦਾ ਫਿਕਰ ਹੈ, ਕਿ ਗਰੀਬ ਗੁਰਬੇ ਦਾ ਫਿਕਰ ਹੈ? ਜੇ ਫਿਕਰ ਹੈ ਤਾਂ ਇਕਜੁੱਟ ਹੋ, ਨਿੱਕੇ ਮੋਟੇ ਮਨ ਮਟਾਓ ਪਾਸੇ ਧਰ ਦਿਓ। ਖੜਕਦੇ ਹੁੰਦੇ ਭਾਂਡੇ, ਜੇ ਭਾਂਡੇ ਖੜਕਣ ਨਾ ਤਾਂ ਰੌਣਕ ਨਹੀਂ ਹੁੰਦੀ। ਪਰ ਭਾਂਡੇ ਖੜਕਣ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਗੁਆਂਢੀਆਂ ਦੇ ਘਰੇ ਚਲਾਉਣ ਲੱਗ ਜਾਓ। ਤੁਸੀਂ ਆਪਦੇ ਭਾਂਡੇ ਜਿਹੜੇ ਆ ਉਹਨਾਂ ਨੂੰ ਇਕੱਠੇ ਕਰਕੇ ਉਸ ਢੰਗ ਨਾਲ ਟੋਕਰੀ 'ਚ ਰੱਖੋ, ਖੜਕਣ ਜ਼ਰੂਰ ਪਰ ਰੌਲਾ ਨਾ ਪਵੇ। ਡਾਕਟਰ ਸਾਹਿਬ ਜਾਖੜ ਸਾਹਿਬ ਦੇ ਬਿਆਨ ਤੋਂ ਕੀ ਸਮਝਿਆ ਜਾਵੇ? ਜਿਸ ਤਰ੍ਹਾਂ ਲਗਾਤਾਰ ਉਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ, ਇੱਕ ਪਾਸੇ ਕਾਂਗਰਸ ਦੇ ਅੰਦਰ ਇਸ ਤਰ੍ਹਾਂ ਦੀ ਖਲਬਲੀ ਮੱਚੀ ਹੋਈ ਹੈ, ਤਾਂ ਦੂਜੇ ਪਾਸੇ ਜਾਖੜ ਸਾਹਿਬ ਦੇ ਜਦੋਂ ਇਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਤਾਂ ਦੂਜੇ ਪਾਸੇ ਜਿਹੜੇ ਸਮਾਜ ਦੇ ਅੰਦਰ ਜਿਨ੍ਹਾਂ ਨੂੰ ਹੇਠਲੇ ਦਰਜੇ ਦੇ ਲੋਕ ਮੰਨਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਵਿਰੋਧਤਾ ਵੀ ਜਾਰੀ ਹੈ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਇਹਨਾਂ ਬਿਆਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਵੱਲ ਕਾਂਗਰਸ ਪਾਰਟੀ ਦੇ ਜਿਹੜਾ ਸਨਮੁਖ ਵੱਡੀਆਂ ਚੁਣੌਤੀਆਂ ਆ ਸਕਦੀਆਂ ਨੇ? ਦੇਖੋ, ਪਹਿਲੀ ਗੱਲ ਤਾਂ ਮੈਂ ਦਲਿਤ ਭਾਈਚਾਰੇ ਨੂੰ, ਜਿਹਨੂੰ ਆਪਦੇ ਆਪ ਨੂੰ, ਮੈਂ ਤਾਂ ਕਹਿੰਦਾ ਨਹੀਂ ਦਲਿਤ ਉਹਨਾਂ ਨੂੰ, ਠੀਕ ਹੈ, ਉਹ ਆਪਦੇ ਆਪ ਨੂੰ ਹੀ ਕਹਿੰਦੇ ਅਸੀਂ ਦਲਿਤ ਹਾਂ। ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਰੰਗਰੇਟੇ ਗੁਰੂ ਕੇ ਬੇਟੇ ਹੁੰਦੇ ਆ, ਉਹ ਬਾਕੀ ਸਾਰੇ ਕੁਣਬੇ ਨਾਲੋਂ ਤੋਂ ਉੱਚੇ ਕੀਤੇ ਗੁਰੂ ਸਾਹਿਬ ਨੇ। ਤੇ ਇਹ ਐਵੇਂ ਹੀ ਧੱਕੇ ਨਾਲ ਹੀ ਅਸੀਂ ਡਾਊਨ ਟਰਾਡਨ ਹੈ, ਅਸੀਂ ਹੇਠਲੇ ਫਿਰਕੇ ਦੇ ਹਾਂ। ਕਿਉਂ ਆ ਤੁਸੀਂ ਹੇਠਲੇ ਫਿਰਕੇ ਦੇ ਬਈ? ਤੁਸੀਂ ਤਾਂ ਉੱਪਰਲੇ ਫਿਰਕੇ ਦੇ ਆ। ਗੁਰੂ ਸਾਹਿਬ ਨੇ ਤਾਂ ਤੁਹਾਨੂੰ ਬੇਟੇ ਬਣਾਇਆ, ਤੁਸੀਂ ਐਵੇਂ ਜੀ ਦਲਿਤਾਂ ਦੇ ਉਲਟ ਕਰਤਾ। ਦੂਜੀ ਗੱਲ, ਜਾਖੜ ਨੇ ਜੋ ਬਿਆਨ ਦਿੱਤਾ ਹੈ ਉਹਦਾ ਬਿਆਨ ਸਿਰਫ ਤੇ ਸਿਰਫ ਜੋ ਮੈਨੂੰ ਲੱਗਦਾ, ਕਿਉਂਕਿ ਉਹ ਜੈਂਟਲਮੈਨ ਆਦਮੀ ਹੈ, ਕੋਈ ਉਹ ਆਲਤੂ ਫਾਲਤੂ ਫਜ਼ੂਲ ਇਹੋ ਜਿਹਾ ਬਿਆਨ ਦਿੰਦਾ ਨਹੀਂ, ਉਹਨੂੰ ਡਿਸਟੋਰਟ ਕਰਕੇ ਆਹੀ ਤਾਂ ਜਿਹੜੀ ਤੂੰ ਸਵਾਲ ਮੈਨੂੰ ਪੁੱਛੀ ਜਾਂਦਾ ਹੈ ਬਈ ਅੰਦਰ ਕਾਟੋ ਕਲੇਸ਼ ਕਿਉਂ ਹੈ? ਇਹ ਉਂਗਲਾਂ ਲਾਊ ਕਾਟੋ ਕਲੇਸ਼ ਹੈ ਵੀ ਉਹਨੂੰ ਛੇੜ ਦਿਓ, ਫਿਰ ਉਹ ਬੋਲੂ, ਫਿਰ ਉਹਨੂੰ ਚੱਕਾਂਗੇ। ਇਹ ਉਂਗਲਾਂ ਕੌਣ ਲਾਉਂਦਾ ਹੈ? ਅੰਦਰ ਬੈਠੇ ਉਹ ਲੋਕ ਜਿਹੜੇ ਫਰਸਟ੍ਰੇਟ ਹੋਏ ਆ ਵੀ ਯਾਰ ਕਿਤੇ ਸਰਕਾਰ ਬਣ ਜਾਂਦੀ ਤੇ ਚਾਰ ਜਿਹੜੀਆਂ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਕਿਹਾ ਵੀ ਹੁਣ 5 ਸਾਲ ਕਰਾਂਗੇ ਕੀ, ਅਟੀਆਂ ਸਟੀਆਂ ਕਿਹਦੇ ਨਾਲ ਲਾਵਾਂਗੇ? ਉਹ ਰੌਲਾ ਪਾਉਂਦੇ ਆ, ਉਹ ਸਵਾਲ ਕਰਦੇ ਨਵਜੋਤ ਸਿੰਘ ਸਿੱਧੂ ਨੂੰ। ਰੌਲਾ ਤਾਂ ਇਹ ਆ, ਜਾਖੜ ਸਾਹਿਬ ਨੇ ਜੇ ਬਿਆਨ ਦਿੱਤਾ ਤਾਂ ਉਹਨਾਂ ਨੇ ਮੈਂ ਵੀ ਕਹਿੰਦਾ, ਦੇਖੋ ਮੈਂ ਕੱਲ੍ਹ ਵੀ ਕਿਹਾ ਸੀਗਾ ਤੇ ਤੁਹਾਨੂੰ ਯਾਦ ਹੋਵੇ ਬਈ ਇੱਕ ਚਿਹਰਾ ਦੇਣਾ ਕਿ ਅਸੀਂ ਆਹ ਚਿਹਰਾ ਦਿੰਦੇ ਹਾਂ ਸਿਰਫ ਇਸ ਕਰਕੇ ਕਿਉਂਕਿ ਇਹਦੇ ਨਾਲ ਵੋਟ ਆਊਗੀ। ਇਹ ਪਾਲਿਸੀ ਗਲਤ ਹੈ। ਤੁਸੀਂ ਕਿਉਂ ਕਿਹਾ ਉੱਥੇ? ਰਾਹੁਲ ਗਾਂਧੀ ਕਿਉਂ ਆ ਕੇ ਕਹੇ ਕਿ ਹਮ ਗਰੀਬ ਘਰ ਕਾ ਦੇ ਰਹੇ ਹਾਂ? ਉਹਦੇ 'ਤੇ ਕਿੰਨਾ ਰੌਲਾ ਪਿਆ ਵੀ 150 ਕਰੋੜ ਦੀ ਰਿਟਰਨ ਭਰ ਰਿਹਾ ਤੇ ਤੁਸੀਂ ਉਹਨੂੰ ਗਰੀਬ ਘਰ ਦਾ ਕਹੀ ਜਾਂਦੇ। ਜਾਂ ਤਾਂ ਲਿਆਓ ਨਾ ਗਰੀਬ ਘਰ ਦਾ ਜਵੇਂ ਤੇ ਫਿਰ ਕਹੋ। ਉਹ 150 ਕਰੋੜ ਦੀ ਰਿਟਰਨ ਭਰੀ ਜਾਂਦਾ, ਤੁਸੀਂ ਉਹਨੂੰ ਗਰੀਬ ਚਿਹਰਾ, ਫਿਰ ਤੁਸੀਂ ਉਹਨੂੰ 2 ਸੀਟਾਂ 'ਤੇ, ਅੱਜ ਤੱਕ ਹਿਸਟਰੀ 'ਚ ਨਹੀਂ ਹੋਇਆ ਪੰਜਾਬ ਦੀ ਕਿ 2 ਸੀਟਾਂ ਦੇ ਉੱਤੇ ਕੋਈ ਚਿਹਰਾ ਲੜਿਆ ਹੋਵੇ।
ਕਿਉਂ ਬਈ? ਇੱਕ ਟਿਕਟ ਉੱਥੇ ਗਵਾਤੀ, ਇੱਕ ਟਿਕਟ ਇੱਥੇ ਗਵਾਤੀ, ਦੋਵੇਂ ਸੀਟਾਂ ਹਾਰ ਗਏ। ਦੋ ਹੋ ਸਕਦਾ ਕੋਈ ਹੋਰ ਹੁੰਦੇ, ਦੋਵੇਂ ਐਮਐਲਏ ਬਣ ਜਾਂਦੇ, 18 ਤੋਂ 20 ਹੋ ਜਾਂਦੇ। ਡਾਕਟਰ ਸਾਹਿਬ ਇੱਕ ਅਖੀਰਲਾ ਵੱਡਾ ਸਵਾਲ ਤੁਹਾਡੇ ਸਨਮੁਖ ਰੱਖਣਾ ਚਾਹੁੰਦਾ, ਮੇਰਾ ਸਵਾਲ ਨਹੀਂ, ਲੋਕਾਂ ਦਾ ਸਵਾਲ ਆ। ਤਾਂ ਇੱਕ ਪਾਸੇ ਜਦੋਂ ਵਰਿੰਦਰ ਢਿੱਲੋਂ ਦਾ ਔਰ ਨਵਜੋਤ ਸਿੰਘ ਸਿੱਧੂ ਦਾ ਆਪਸੀ ਤਕਰਾਰ ਦੇਖਦੇ ਆ ਤਾਂ ਬਹੁਤ ਵੱਡਾ ਹੰਗਾਮਾ ਹੁੰਦਾ ਹੈ। ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇੱਕ ਫੋਟੋ ਵਾਇਰਲ ਕਰਦੇ ਨੇ, ਜਿਹੜੀ ਕਾਂਗਰਸ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਨਾਲ, ਜਿਹੜੇ ਸਮਰਾਲਾ ਤੋਂ ਵਿਧਾਇਕ ਰਹੇ ਨੇ, ਕਾਂਗਰਸ ਪਾਰਟੀ ਨੂੰ ਛੱਡ ਜਾਂਦੇ ਆ, ਟਿਕਟ ਨਹੀਂ ਮਿਲਦੀ, ਰੋਸਾ ਮਨ ਦੇ ਵਿੱਚ ਆਜ਼ਾਦ ਲੜਦੇ ਨੇ। ਪਰ ਕਾਰਨ ਕੀ ਮੰਨਦੇ ਹੋ ਕਿ ਇਸ ਰੌਲੇ ਗੌਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਫੋਟੋ ਨੂੰ ਵਾਇਰਲ ਕਰਨਾ? ਨਹੀਂ, ਉਹ ਦੇਖੋ ਆਹੀ ਚੀਜ਼ਾਂ ਹੈ ਕਿ ਪਰਸਪੈਕਟਿਵ ਹੋਰ ਹੈ, ਤੋਰ ਤਾਂ ਕਿਸੇ ਹੋਰ ਪਾਸੇ ਨੂੰ। 4 ਵਾਰੀ ਜਿੱਤਿਆ ਵਾ ਸਾਡਾ ਐਮਐਲਏ, ਉਹਦੀ ਕੰਟਰੀਬਿਊਸ਼ਨ ਹੈ ਪਾਰਟੀ ਵੱਲ ਨੂੰ, ਫੰਡ ਬੜੇ ਦਿੱਤੇ, ਉਹ ਅਮੀਰ ਆਦਮੀ ਹੈ, ਉਹ ਹੈਲਪ ਕਰਦਾ ਪਾਰਟੀ ਦੀ, ਔਰ ਉਹ ਬਿਮਾਰ ਹੈ, ਉਹਦੇ ਬਲੀਡ ਹੋਇਆ ਸੀ ਬ੍ਰੇਨ 'ਚ। ਤੇ ਜੇ ਉਹਨੇ ਪਾਰਟੀ ਛੱਡ ਵੀ ਦਿੱਤੀ, ਇਨਸਾਨ ਤਾਂ ਜਿਉਂਦਾ ਤਾਂ ਹੈ, ਹਲੇ ਹੈ ਤਾਂ ਸਾਡਾ ਹੀ ਭਰਾ ਹੈ। ਪਾਰਟੀ ਬਦਲਣ ਨਾਲ ਕੀ ਸਾਡਾ ਰਿਸ਼ਤਾ ਖਤਮ ਹੋ ਗਿਆ ਉਹਦੇ ਨਾਲ? ਜਾਂ ਅਸੀਂ ਉਹਦੇ ਜਿਹੜੇ 4 ਵਾਰੀ 20 ਸਾਲ ਉਹ ਐਮਐਲਏ ਰਿਹਾ, ਉਹਨੂੰ ਨਜ਼ਰਅੰਦਾਜ਼ ਕਰ ਦਈਏ ਵੀ ਉਹਨੇ ਸਾਡਾ ਨੁਕਸਾਨ ਕਰਤਾ? ਉਹਦੀ ਸਿਹਤ ਬਾਰੇ ਜੇ ਪਤਾ ਕਰਨ ਚਲਾ ਗਿਆ, ਉਹਦੀਆਂ ਅਟਕਲਾਂ ਇਹ ਲੱਗ ਰਹੀਆਂ ਵੀ ਅਮਰੀਕ ਦੇ ਘਰੇ ਚਲਾ ਗਿਆ। ਫੋਟੋ ਵਾਇਰਲ ਕਰਨ ਦਾ ਸਮਾਂ ਗਲਤ ਨਹੀਂ ਨਜ਼ਰ ਆਉਂਦਾ ਤੁਹਾਨੂੰ? ਕਿਉਂ? ਕਾਹਤੋਂ ਵੀ? ਕਿਹੜਾ ਸਮਾਂ ਹੁੰਦਾ ਫੋਟੋ ਵਾਇਰਲ ਕਰਨ ਦਾ? ਉਹਦੇ ਘਰੇ ਗਿਆ ਕੱਲ, ਤੇ ਕੱਲ ਉਹਨੇ ਫੋਟੋ ਪਾਤੀ, ਸਮਾਂ ਕੀ ਹੁੰਦਾ? ਮੰਤਵ ਤਾਂ ਤੁਸੀਂ ਕੱਢ ਰਹੇ ਆ ਨਾ, ਮੰਤਵ ਤਾਂ ਜ਼ਬਰਦਸਤੀ ਲੋਕਾਂ ਤੋਂ ਕਢਾਇਆ ਜਾ ਰਿਹਾ ਨਾ, ਕਿ ਤਾਂ ਕੀਤੀ ਹੈ ਤਾਂ ਕਿ ਉਹਨਾਂ ਨੂੰ ਇਹ ਲੱਗੇ ਵੀ ਦੇਖੋ ਮੈਂ ਇਹਦੇ ਨਾਲ ਖੜਾ ਹਾਂ। ਇਹ ਗੱਲ ਨਹੀਂ ਹੈ। ਕੁਲਬੀਰ ਜ਼ੀਰਾ ਉਲਟ ਬੋਲਿਆ ਰੱਜ ਕੇ ਨਵਜੋਤ ਦੇ, ਸੁਖਜਿੰਦਰ ਰੰਧਾਵੇ ਦੇ ਨਾਲ ਬੋਲਿਆ, ਚੰਨੀ ਦੀ ਤਾਰੀਫ ਕੀਤੀ। ਉਹ ਕਹਿੰਦਾ ਮੈਨੂੰ ਮੁੱਖ ਮੰਤਰੀ, ਜਦੋਂ ਪੁੱਛਿਆ ਗਿਆ ਉਹਨੇ ਕਿਹਾ ਮੈਨੂੰ ਮੁੱਖ ਮੰਤਰੀ ਚੰਨੀ ਮਨਜ਼ੂਰ ਹੈ, ਮੈਨੂੰ ਸਿੱਧੂ ਮਨਜ਼ੂਰ ਨਹੀਂ। ਆਖਿਆ ਨਾ, ਤੇ ਉਹ ਤਾਂ ਉਹਦੇ ਵੀ ਘਰੇ ਗਿਆ, ਉਹਦੇ ਘਰੇ ਜਾ ਕੇ ਆਇਆ ਨਾ। ਉਹਦੇ ਬਾਰੇ ਕਿਉਂ ਨਹੀਂ ਬੋਲਦੇ? ਉਹਦੇ ਬਾਰੇ ਸਵਾਲ ਕਿਉਂ ਨਹੀਂ ਹੈ? ਅਮਰੀਕ ਦੇ ਬਾਰੇ ਕਿਉਂ ਹੈ? ਉਹਨੇ ਉਹ ਵੀ ਵਾਇਰਲ ਕੀਤੀ ਹੈ, ਉਹਦੇ ਜ਼ੀਰੇ ਦੇ ਘਰੇ ਜਾ ਕੇ ਆਇਆ। ਕਿਸੇ ਦੇ ਘਰੇ ਜਾਣਾ, ਕਿਸੇ ਰੁੱਸੇ ਨੂੰ ਮਨਾਉਣਾ ਜਾਂ ਕਿਸੇ ਦੇ ਜ਼ਖਮਾਂ ਦੇ ਉੱਤੇ ਮੱਲਮ ਲਾਉਣਾ, ਇਹ ਇਨਸਾਨੀ ਫਰਜ਼ ਹੈ। ਤੇ ਜੇ ਨਵਜੋਤ ਸਿੱਧੂ ਨੇ ਲਾਤਾ ਤਾਂ ਉਹਦੇ 'ਚ ਤਕਲੀਫ ਕਿਉਂ ਹੈ? ਤਾਂ ਉਹਦਾ ਉੱਥੇ ਜਾਣਾ ਸਿਰਫ ਤੇ ਸਿਰਫ ਉਹਦੀ ਸਿਹਤ ਬਾਰੇ ਪਤਾ ਕਰਨਾ ਸੀ। ਜੀ ਸਦਕੇ ਜੇ ਵਾਪਸ ਹੁੰਦਾ ਅਮਰੀਕ ਢਿੱਲੋਂ, ਅਸੀਂ ਵੈਲਕਮ ਕਰਾਂਗੇ, ਸਾਡਾ ਹੀ ਹੈ। ਅਸੀਂ ਤਾਂ ਜਿਹੜੇ 25-30 ਇੱਥੋਂ ਜਿੱਤੇ ਆ ਆਮ ਆਦਮੀ ਪਾਰਟੀ, ਅਸੀਂ ਉਹਨਾਂ ਨੂੰ ਵੀ ਕਹਿੰਦੇ ਮੁੜਿਆ, ਉਹ ਸਾਡੇ ਹੀ ਗਏ ਵੇ ਆ। ਹੋਰੇ ਕਿੱਥੋਂ ਤੋਂ ਨਵੇਂ ਦਰਖਤਾਂ ਤੋਂ ਪੱਟ ਕੇ ਲਿਆਏ ਆ? ਗਏ ਤਾਂ ਕਾਂਗਰਸ 'ਚ, ਉਹਦੀਆਂ ਅਕਾਲੀਆਂ 'ਚੋਂ ਹੀ ਆ। ਅਤੇ ਫਿਰ ਗੱਲ ਇਹ ਹੈ ਬਈ ਇਸ ਵੇਲੇ ਮੇਰਾ ਮੈਸੇਜ ਤੁਹਾਡੇ ਜ਼ਰੀਏ ਇਹ ਹੈ ਕਾਂਗਰਸ ਪਾਰਟੀ ਨੂੰ ਕਿ ਬਹੁਤ ਵਧੀਆ ਔਰ ਬਹੁਤ ਵਧੀਆ ਸੋਚ ਵਾਲੀ ਪਾਰਟੀ ਹੈ। ਸਿਰਫ ਤੇ ਸਿਰਫ ਘਬਰਾਏ ਫਿਰਦੇ ਆ, ਕੋਈ ਨੂੰ ਭੱਜਿਆ ਜਾਂਦਾ, ਕੋਈ ਨੂੰ ਭੱਜਿਆ ਜਾਂਦਾ, ਬਿਆਨਬਾਜ਼ੀਆਂ 'ਚ ਪਏ ਹੋਏ ਆ। ਮੂੰਹ ਬੰਦ ਕਰਕੇ ਜ਼ਿਪ ਲਾ ਲਓ, ਚੁੱਪ ਕਰ ਜਾਓ। ਪਾਰਟੀ ਹਾਈ ਕਮਾਂਡ ਨੂੰ ਤਾਕੀਦ ਕਰੋ ਕਿ ਬਜਾਏ PPCC ਦਾ ਸਾਰਾ ਦਫ਼ਤਰ ਸੈਂਟਰਲ ਸਾਡੇ ਜਿਹੜੀ ਸੋ ਕਾਲਡ ਪ੍ਰਭਾਰੀਆਂ ਦੇ ਹੱਥ ਦੇਣ ਦੀ ਬਜਾਏ, ਟਿਕਟ ਡਿਸਟਰੀਬਿਊਸ਼ਨ ਪ੍ਰਭਾਰੀਆਂ ਦੇ ਹੱਥ ਦੇਣ ਦੀ ਬਜਾਏ ਤੁਸੀਂ ਸਾਨੂੰ ਦਿੱਤੀ ਹੁੰਦੀ, ਅਸੀਂ ਤੁਹਾਨੂੰ ਇੱਕ ਸਰਕਾਰ ਮੋੜ ਦਿੰਦੇ, ਭਾਵੇਂ ਸਾਡੀ ਪਰਫਾਰਮੈਂਸ ਸੀ ਭਾਵੇਂ ਨਹੀਂ ਸੀ। ਸਾਡੇ ਕੋਲੇ ਤੁਸੀਂ ਨਾ ਤਾਂ ਸਾਡੀ ਸਿਲੈਕਸ਼ਨ ਵੇਲੇ ਪੁੱਛਿਆ, ਸਾਡੇ ਬੰਦੇ ਉਹ ਕੱਟਦੇ ਜਿਹੜੇ ਇੱਕ ਨਾਲ ਦੀਆਂ ਸੀਟਾਂ ਤੇ 4 ਤੇ ਪ੍ਰਭਾਵ ਪਾਉਂਦੇ ਸੀਗੇ। ਸੋ ਉਹ ਤੁਸੀਂ ਗਵਰਨ ਕਰੋ, ਉੱਤੋਂ ਤੁਸੀਂ ਕੰਟਰੋਲ ਰੱਖੋ, ਫਾਈਨਲ ਯੈਸ ਤੁਹਾਡੀ ਹੋਵੇ। ਲੇਕਿਨ ਇਹ ਥੋੜ੍ਹਾ ਵੀ ਸਾਨੂੰ ਤੁਸੀਂ ਕਹੋ ਵੀ ਹੋ ਗਿਆ ਤੁਹਾਡਾ, ਪਾਸੇ ਹੋ ਜਾਓ। ਪ੍ਰਤਾਪ ਬਾਜਵਾ ਜੀ ਸਿਆਣਾ ਬੰਦਾ, ਚੇਅਰਮੈਨ ਸੀ ਉਹ ਮੈਨੀਫੈਸਟੋ ਕਮੇਟੀ ਦਾ। ਜਿੱਦਣ ਮੈਨੀਫੈਸਟੋ ਰਿਲੀਜ਼ ਕੀਤਾ ਹੋਈ ਨਹੀਂ ਸੀ ਉੱਥੇ। ਇਦੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਕਿ ਚੇਅਰਮੈਨ ਮੈਨੀਫੈਸਟੋ ਕਮੇਟੀ ਦਾ, ਔਰ ਐਡਾ ਸੀਨੀਅਰ ਬੰਦਾ ਉਹ ਹੈ ਹੀ ਨਹੀਂ। ਨਵਜੋਤ ਸਿੰਘ ਸਿੱਧੂ ਨੂੰ ਆਪਦਾ ਮਾਡਲ ਜੋ ਕਿ ਮੈਨੀਫੈਸਟੋ ਦੇ ਵਿੱਚ ਸਾਰਾ ਪਾਇਆ ਹੈ, ਠੀਕ ਹੈ, ਬਾਅਦ 'ਚ ਪਾਇਆ, 2 ਦਿਨ ਪਹਿਲਾਂ ਦੇ ਰਹੇ ਹੋ ਤੁਸੀਂ। 3 ਮਹੀਨੇ ਪਹਿਲਾਂ ਦਾ ਬੋਲੀ ਜਾਂਦਾ, ਰੌਲਾ ਪਾਈ ਜਾਂਦਾ ਉਹ, ਅਤੇ ਤੁਸੀਂ 3 ਮਹੀਨੇ ਪਹਿਲਾਂ ਮੈਨੀਫੈਸਟੋ ਡਿਕਲੇਅਰ ਕਰਦੇ ਹੋ ਕੀ ਜਾਊਗਾ? ਉਹਦੇ 'ਚ ਕੋਈ ਗਲਤ ਤਾਂ ਕੁਛ ਨਹੀਂ ਸੀ, ਉਹਦੇ 'ਚ ਕੋਈ ਇਹ ਨਹੀਂ ਸੀਗਾ ਵੀ ਉਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਣਾ, ਫਾਇਦਾ ਹੀ ਹੋਣਾ ਸੀ। ਫਿਰ ਕੀ ਹੋ ਗਿਆ? ਤਾਂ ਤੁਸੀਂ 3 ਮਹੀਨੇ ਪਹਿਲਾਂ ਦੇ ਦਿਓ। ਦੋਨੋਂ ਪਾਰਟੀਆਂ ਨੇ 7-7 ਮਹੀਨੇ ਪਹਿਲਾਂ ਕੈਂਡੀਡੇਟ ਅਨਾਊਂਸ ਕਰਤੇ। ਇਹੀ ਕੈਂਡੀਡੇਟ ਦੇ ਦਿੰਦੇ 7 ਮਹੀਨੇ ਪਹਿਲਾਂ ਅਨਾਊਂਸ ਕਰ ਦਿੰਦੇ, ਕੀ ਤਕਲੀਫ ਸੀ? ਲਗਾਤਾਰ ਦੇਖਦੇ ਰਹੇ ਕਿ ਵਿਰੋਧੀ ਧਿਰਾਂ, ਜਿਹੜੇ ਵਿਰੋਧੀ ਲੀਡਰ ਨੇ, ਉਹ ਇੱਕ ਦੂਜੇ ਦੇ ਵਿਰੁੱਧ ਬਿਆਨ ਦਿੰਦੇ ਨੇ। ਵਿਰੋਧੀ ਪਾਰਟੀਆਂ ਦੇ ਵਿਰੁੱਧ ਲਗਾਤਾਰ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕਰਦੀਆਂ ਨੇ ਬਿਆਨਾਂ ਦੇ ਰਾਹੀਂ। ਤਾਂ ਕਿਤੇ ਨਾ ਕਿਤੇ ਜਦੋਂ ਕਾਂਗਰਸ ਪਾਰਟੀ ਦੇ ਅੰਦਰ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਸੀਨੀਅਰ ਲੀਡਰਾਂ ਦਾ ਸਵਾਲਾਂ ਦੇ ਰਾਹੀਂ ਵਿਰੋਧ ਕੀਤਾ ਜਾਂਦਾ ਹੈ ਨਾ, ਤਾਂ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਦੇ ਅੰਦਰ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਗੀ ਸੁਰਾਂ ਉੱਠ ਰਹੀਆਂ ਨੇ, ਕਿ ਉਹ ਭਵਿੱਖ ਵਾਸਤੇ ਕਾਂਗਰਸ ਪਾਰਟੀ ਵਾਸਤੇ ਕਿਸ ਤਰ੍ਹਾਂ ਦੀਆਂ ਸਾਬਤ ਹੋ ਸਕਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।